अस्सलाम वालेकुम। ਇੱਥੇ ਰੱਖ ਨਿਊਜ਼ ਵੇਖਣ ਵਾਲੇ ਸਾਰੇ ਜੀਆਂ ਨੂੰ ਮੁਹੰਮਦ ਸਾਦ ਜੀ ਆਇਆਂ ਨੂੰ ਆਖਦਾ ਹੈ। ਕੁਝ ਵੱਡੀਆਂ ਖਬਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਸਾਈਫਰ ਦੀ ਛਾਣ ਫੂਕ ਲਈ ਚੇਅਰਮੈਨ ਪੀਟੀਆਈ ਨੂੰ ਐਫਆਈਏ ਦੀ ਜੇਆਈਟੀ ਨੇ ਅਗਸਤ ਦੀ ਪਹਿਲੀ ਤਰੀਕ ਨੂੰ ਸੱਦ ਲਿਆ। ਤਫਸੀਲ ਮੁਤਾਬਕ ਜੇਆਈਟੀ ਨੇ ਇਮਰਾਨ ਖਾਨ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਦੇ ਵਿੱਚ ਸਾਈਫਰ ਮੁਤਲਕ ਦਸਤਾਵੇਜ਼ਾਂ ਸਣੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ ਹੈ। इमरान अहमद खान न्याजी ਨੂੰ ਅਗਸਤ ਦੀ ਪਹਿਲੀ ਤਰੀਕ ਨੂੰ ਦੁਪਹਿਰੀ 12 ਵਜੇ ਐਫਆਈਏ ਹੈੱਡਕੁਆਟਰ ਸੱਦਿਆ ਗਿਆ ਹੈ। ਨੋਟਿਸ ਦੇ ਮੁਤਾਬਕ ਜੇ ਇਮਰਾਨ ਖਾਨ ਪੇਸ਼ ਨਾ ਹੋਏ ਤੇ ਐਫਆਈਏ ਆਪਣੇ ਵੱਲੋਂ ਕਾਰਵਾਈ ਕਰਨ ਦਾ ਹੱਕ ਰੱਖਦੀ ਹੈ। 5 ਜੁਲਾਈ ਨੂੰ ਐਫਆਈਏ ਨੇ ਇਮਰਾਨ ਅਹਿਮਦ ਖਾਨ ਨਿਆਜ਼ੀ ਕੋਲੋਂ 2 ਘੰਟੇ ਤੱਕ ਪੁੱਛ ਪੜਤਾਲ ਕੀਤੀ ਸੀ। ਜੇਆਈਟੀ ਨੇ ਇਮਰਾਨ ਖਾਨ ਕੋਲੋਂ ਉਹਨਾਂ ਦੇ ਸਾਬਕਾ ਮੁੱਖ ਸਕੱਤਰ ਆਜ਼ਮ ਖਾਨ ਵੱਲੋਂ ਦਿੱਤੇ ਗਏ ਬਿਆਨ ਉੱਤੇ ਵੀ ਸਵਾਲ ਕੀਤੇ ਅਤੇ ਇਮਰਾਨ ਖਾਨ ਕੋਲੋਂ ਸਾਈਫਰ ਉਤੇ ਆਡੀਓ ਲੀਕ ਬਾਬਤ ਵੀ ਪੁੱਛਿਆ ਗਿਆ ਸੀ। ਐਫਆਈਏ ਟੀਮ ਨੇ ਪੀਟੀਆਈ ਦੇ ਸਾਬਕਾ ਉੱਘੇ ਵਜ਼ੀਰ ਸਕੱਤਰ ਜਨਰਲ ਅਸਦ ਉਮਰ ਤੇ ਸ਼ਾਹ ਮਹਮੂਦ ਕੁਰੈਸ਼ੀ ਦੇ ਦਿੱਤੇ ਗਏ ਜਵਾਬਾਂ ਬਾਰੇ ਵੀ ਸਵਾਲ ਪੁੱਛੇ। ਸਵਾਲਨਾਮੇ ਵਿੱਚ ਸਾਈਫਰ ਦੇ ਗਵਾਚਣ ਅਤੇ ਆਡੀਓ ਲੀਕ ਦੇ ਹਵਾਲੇ ਨਾਲ ਸਵਾਲ ਸ਼ਾਮਲ ਸਨ। ਜੇਆਈਟੀ ਸਾਬਕਾ ਵਜ਼ੀਰ-ਏ-ਆਜ਼ਮ ਦੇ ਵੱਖ-ਵੱਖ ਬਿਆਨਾਂ ਬਾਰੇ ਵੀ ਸਵਾਲ ਕੀਤੇ। ਜਵਾਬ ਵਿੱਚ ਇਮਰਾਨ ਖਾਨ ਵੱਲੋਂ ਦਿੱਤੇ ਗਏ ਜਵਾਬ ਵਿੱਚ ਕਿਹਾ ਗਿਆ ਕਿ ਸਾਈਫਰ ਮਾਮਲੇ ਉੱਤੇ ਕੌਮੀ ਸਲਾਮਤੀ ਕਮੇਟੀ ਦੇ ਦੋਹਾਂ ਇਜਲਾਸਾਂ ਦੇ ਮਿੰਟਸ ਮੌਜੂਦ ਨੇ। ਚੇਤਾ ਰਵੇ ਕਿ ਲੰਘੇ ਕੱਲ ਰਾਤੀ ਇਮਰਾਨ ਖਾਨ ਨੇ YouTube ਉਤੇ ਆਪਣੇ ਵੀਲਾਗ ਵਿੱਚ ਆਖਿਆ ਸੀ ਕਿ 27 ਮਾਰਚ ਨੂੰ ਜੋ ਮੈਂ ਕਾਗਜ਼ ਜਲਸੇ ਵਿੱਚ ਲਹਿਰਾਇਆ ਸੀ ਉਹ ਸਾਈਫਰ ਨਹੀਂ ਸੀ, ਬਲਕਿ ਉਹ ਇੱਕ ਕਾਗਜ਼ ਸੀ। ਅਗਲੀ ਖਬਰ ਵੱਲ ਵਧਦੇ ਹਾਂ। ਅਗਲੀ ਖਬਰ ਵੀ ਇਮਰਾਨ ਖਾਨ ਅਤੇ ਅਦਾਲਤਾਂ ਦੇ ਬਾਰੇ ਵਿੱਚ ਹੀ ਹੈ। इस्लामाबाद डिस्ट्रिक्ट एंड सैशन कोर्ट ने चेयरमैन पीटीआई के खिलाफ फौजदारी कार्रवाई केस विच ज़ाब्ता फौजदारी की दफा 342 के तहत सवालनामा तैयार कर लिया। सवालनामे विच इमरान खान लई 35 सवाल शामिल ने। इन्हां सवालों च इमरान खान उत्ते लगे मकाले उत्ते चोण कमीशन के गवाहां वालों चुके जाने वाले सवाल भी शामिल ने। आज न्यूज़ की चेची रिपोर्ट मुताबक सवालनामे विच पुछया गया 2017-18 ਤੋਂ ਲੈ ਕੇ 2020-21 ਤੱਕ ਜਮ੍ਹਾਂ ਕਰਵਾਏ ਗਏ ਗੋਸ਼ਵਾਰੇ ਕੌਮੀ ਅਸੈਂਬਲੀ ਸਪੀਕਰ ਦੇ ਘੱਲੇ ਗਏ ਰੈਫਰੈਂਸ ਬਾਰੇ ਤੁਸੀਂ ਕੀ ਕਹਿੰਦੇ ਹੋ। ਇਮਰਾਨ ਖਾਨ ਕੋਲੋਂ ਪੁੱਛਿਆ ਗਿਆ। ਪ੍ਰੋਸੀਕਿਊਸ਼ਨ ਹੈ ਕਿ ਤੁਸੀਂ 2018-19 ਅਤੇ 2019-20 ਤੇ 2020-21 ਵਿੱਚ ਦੂਜੇ ਦੇਸ਼ਾਂ ਵੱਲੋਂ ਲੱਭੇ ਹੋਏ ਤੋਹਫੇ ਆਪਣੇ ਕੋਲ ਰੱਖੇ। ਇਹ ਮੰਨਿਆ तुसा 4 ਤੋਹਫੇ 58 ਮਿਲੀਅਨ ਰੁਪਈਆ ਦੇ ਵੇਚ ਕੇ ਤੇ ਪੈਸੇ ਵਸੂਲੇ। ਤੁਸਾਂ 2019-20 ਵਿੱਚ ਜੋ ਤੋਹਫੇ ਵਸੂਲੇ ਉਹਨਾਂ ਦਾ ਜ਼ਿਕਰ ਗੋਸ਼ਵਾਰਿਆਂ ਵਿੱਚ ਨਹੀਂ ਕੀਤਾ। ਇਸ ਦੇ ਮੁਤਲਕ ਕੀ ਕਹਿੰਦੇ ਹੋ। ਸਵਾਲਨਾਮੇ ਮੁਤਾਬਕ ਪ੍ਰੋਸੀਕਿਊਸ਼ਨ ਦਾ ਕੇਸ ਇਹ ਵੇ ਤੁਸਾਂ ਆਪਣਾ ਪੱਖ ਇਹ ਰੱਖਿਆ ਕਿ 5 ਤੋਹਫਿਆਂ ਦੀ ਤਫਸੀਲ ਨੂੰ 2020-21 ਦੇ ਗੋਸ਼ਵਾਰਿਆਂ ਵਿੱਚ ਲਿਖੀ। तुसां साल 2018-19 ਵਿੱਚ ਵੇਚੇ ਤੋਹਫੇ ਖਰੀਦਣ ਵਾਲਿਆਂ ਦੀ ਤਫਸੀਲ ਨਹੀਂ ਦਿੱਤੀ। ਨਾਲੇ ਇਹ ਵੀ ਦੱਸੋ ਕਿ ਤੋਹਫੇ ਤੁਸਾਂ ਅੱਗੋਂ ਕਿਹਨੂੰ ਤੋਹਫੇ ਦੇ ਤੌਰ ਉਤੇ ਦਿੱਤੇ। ਚੇਅਰਮੈਨ ਨਿਆਜ਼ੀ ਹੋਰਾਂ ਕੋਲੋਂ ਪੁੱਛਿਆ ਗਿਆ ਕਿ ਤੁਹਾਡੇ ਵੱਲੋਂ 2018-19 ਵਿੱਚ ਲਏ ਗਏ ਤੋਹਫੇ ਦੀ ਮਾਲੀਅਤ ਦਾ ਅਟਾ ਸੱਟਾ 107 ਮਿਲੀਅਨ ਰੁਪਏ ਸੀ, ਜਦ ਕਿ ਤੁਸੀਂ 21.5 ਮਿਲੀਅਨ ਰੁਪਏ ਜਮ੍ਹਾਂ ਕਰਵਾਏ। तुसां 22 जनवरी 2019 ਨੂੰ ਤੋਹਫਿਆਂ ਦਾ ਚਲਾਨ ਜਮ੍ਹਾਂ ਕਰਾਇਆ। ਉਸ ਵੇਲੇ ਤੁਹਾਡੇ ਬੈਂਕ ਦੇ ਖਾਤੇ ਵਿੱਚ ਸਿਰਫ 3 ਮਿਲੀਅਨ ਰੁਪਏ ਸਨ। ਇਹਨਾਂ ਤੋਹਫਿਆਂ ਦੇ ਵੇਚਣ ਨਾਲ ਲੱਭਣ ਵਾਲੇ 58 ਮਿਲੀਅਨ ਰੁਪਏ ਤੁਹਾਡੇ ਬੈਂਕ ਦੇ ਖਾਤੇ ਵਿੱਚ ਨਹੀਂ ਸਨ ਆਏ। ਤੁਸੀਂ ਕੀ ਕਹੋਗੇ। ਇਮਰਾਨ ਖਾਨ ਹੋਰਾਂ ਕੋਲੋਂ ਪੁੱਛਿਆ ਗਿਆ ਕਿ ਤੁਸੀਂ ਇਸ ਮਾਮਲੇ ਵਿੱਚ ਝੂਠਾ ਬਿਆਨ ਦਿੱਤਾ। ਤੁਸੀਂ ਕੀ ਸਮਝਦੇ ਹੋ ਤੁਹਾਡੇ ਖਿਲਾਫ ਇਹ ਸ਼ਿਕਾਇਤ ਦਾਇਰ ਹੋਈ ਅਤੇ ਗਵਾਹਾਂ ਨੇ ਬਿਆਨ ਰਿਕਾਰਡ ਕਰਾਏ ਕਿ ਦਫਾ 342 ਦੇ ਤਹਿਤ ਕੀਤਾ। ਤੁਸੀਂ ਆਪਣੇ ਵੱਲੋਂ ਗਵਾਹ ਦੇ ਤੌਰ ਉਤੇ ਪੇਸ਼ ਹੋਣਾ ਚਾਹੋਗੇ। ਕਿ ਤੁਸੀਂ ਆਪਣੇ ਪੱਖ ਵਿੱਚ ਕੋਈ ਸਬੂਤ ਪੇਸ਼ ਕਰਨਾ ਚਾਹੋਗੇ। ਦੂਜੇ ਪਾਸੇ ਡਿਸਟ੍ਰਿਕਟ ਐਂਡ ਸੈਸ਼ਨ ਕੋਰਟਸ ਇਸਲਾਮਾਬਾਦ ਵਿੱਚ ਤੋਸ਼ਾਖਾਨਾ ਕੇਸ ਵਿੱਚ ਨਾਮਜ਼ਦ ਪੀਟੀਆਈ ਦੇ ਚੇਅਰਮੈਨ ਇਮਰਾਨ ਖਾਨ ਵੱਲੋਂ ਹਾਜ਼ਰੀ ਦੀ ਛੂਟ ਦੀ ਅਰਜ਼ੀ ਮਨਜ਼ੂਰੀ ਦਾ ਤਫਸੀਲੀ ਫੈਸਲਾ ਜਾਰੀ ਕਰ ਦਿੱਤਾ ਗਿਆ। ਤਫਸੀਲੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਸੈਕਸ਼ਨ 342 ਦਾ ਬਿਆਨ ਦੇਣ ਲਈ ਭਲਕੇ 11 ਵਜੇ ਪੇਸ਼ ਹੋਣ, ਨਹੀਂ ਤੇ ਨਾਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਜਾਰੀ ਕਰ ਦਿੱਤੇ ਜਾਣਗੇ।
ਜੱਜ ਅਮਾਯੂ ਦਿਲਾਵਰ ਵੱਲੋਂ ਜਾਰੀ ਕੀਤੇ ਗਏ 2 ਸਫ਼ਿਆਂ ਦੇ ਫੈਸਲੇ ਵਿੱਚ ਦੱਸਿਆ ਗਿਆ ਕਿ ਇਮਰਾਨ ਖਾਨ ਵੱਲੋਂ ਅੱਜ ਹਾਜ਼ਰੀ ਤੋਂ ਛੂਟ ਦੇਣ ਦੀ ਅਰਜ਼ੀ ਪਾਈ ਗਈ। ਚੋਣ ਕਮਿਸ਼ਨ ਦੇ ਵਕੀਲਾਂ ਨੇ ਅੱਜ ਛੂਟ ਦੀ ਅਰਜ਼ੀ ਉੱਤੇ ਇਤਰਾਜ਼ ਨਹੀਂ ਕੀਤਾ। ਇਸ ਲਈ ਇਮਰਾਨ ਖਾਨ ਦੀ ਸਿਰਫ ਅੱਜ ਹਾਜ਼ਰੀ ਤੋਂ ਛੂਟ ਦੀ ਅਰਜ਼ੀ ਮਨਜ਼ੂਰ ਕੀਤੀ ਜਾਂਦੀ ਹੈ। ਅਦਾਲਤੀ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਇਮਰਾਨ ਖਾਨ ਦੇ ਵਕੀਲ ਵੱਲੋਂ ਸਵਾਲਨਾਮਾ ਵਸੂਲ ਕਰ ਲਿਆ ਗਿਆ ਹੈ ਅਤੇ ਵਕੀਲ ਨੂੰ ਭਲਕੇ ਇਮਰਾਨ ਖਾਨ ਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕਰ ਦਿੱਤੀ ਗਈ ਹੈ। ਜੇ ਪੇਸ਼ ਨਾ ਹੋਏ ਤੇ ਇਮਰਾਨ ਖਾਨ ਦੇ ਮੁਕਾਬਲੇ ਜ਼ਮਾਨਤ ਵਾਰੰਟ ਗ੍ਰਿਫਤਾਰੀ ਜਾਰੀ ਕੀਤੇ ਜਾਣਗੇ। ਅਗਲੀ ਖਬਰ ਗੁਆਂਢੀ ਦੇਸ਼ ਭਾਰਤ ਤੋਂ ਹੈ, ਜਿੱਥੇ ਸੂਬਾ ਮਨੀਪੁਰ ਵਿੱਚ 2 ਨੀਚ ਜ਼ਾਤ ਸਮਝੀਆਂ ਜਾਣ ਵਾਲੀਆਂ ਬੀਬੀਆਂ ਨੂੰ ਨੰਗਾ ਕਰਕੇ ਪਿੰਡ ਵਿੱਚ ਫਰਾਣ ਮਾਰਨ ਕੁੱਟਣ ਅਤੇ ਇੱਜ਼ਤ ਰੋਲਣ ਦੀ ਦੁੱਖ ਦੇਣ ਵਾਲੀ ਘਟਨਾ ਵਾਪਰੀ। ਜਨੂਨੀਆਂ ਵੱਲੋਂ ਉਹਨਾਂ ਨਿਮਾਣੀਆਂ ਬੀਬੀਆਂ ਦੀ ਵੀਡੀਓ ਬਣਾ ਕੇ ਤੇ ਸੋਸ਼ਲ ਮੀਡੀਆ ਉੱਤੇ ਵੀ ਪਾਈ ਗਈ। ਐਨੇ ਵੱਡੇ ਜ਼ੁਲਮ ਉਤੇ ਮੋਦੀ ਸਰਕਾਰ ਕੁਝ ਕਰਨਾ ਤੇ ਦੂਰ ਦੀ ਗੱਲ ਕੁਝ ਬੋਲਣਾ ਵੀ ਪਸੰਦ ਨਹੀਂ ਕਰ ਰਹੀ। ਪੂਰੇ ਭਾਰਤ ਸਣੇ ਦੁਨੀਆ ਮੋਦੀ ਸਰਕਾਰ ਨੂੰ ਤੋਏ ਲਾਨਤ ਤੇ ਕਰ ਹੀ ਰਹੀ ਹੈ, ਪਰ ਭਾਰਤ ਦੀਆਂ ਆਪੋਜੀਸ਼ਨ ਜਮਾਤਾਂ ਇਸ ਮਾਮਲੇ ਵਿੱਚ ਇਕੱਠੀਆਂ ਹੋ ਰਹੀਆਂ ਹਨ। ਖਬਰਾਂ ਮੁਤਾਬਕ ਕਾਂਗਰਸ ਪਾਰਟੀ ਤੇ ਭਾਰਤ ਰਾਸ਼ਟਰ ਸਮਿਤੀ BRS ਨੇ ਮਨੀਪੁਰ ਮਾਮਲੇ ਉਤੇ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਲੋਕ ਸਭਾ ਭਾਰਤ ਦੀ ਕੌਮੀ ਅਸੈਂਬਲੀ ਵਿੱਚ ਬੇਭਰੋਸਗੀ ਦਾ ਮਤਾ ਪੇਸ਼ ਕਰਨ ਲਈ ਅੱਜ ਨੋਟਿਸ ਜਮ੍ਹਾਂ ਕਰਵਾ ਦਿੱਤੇ, ਜਿਨ੍ਹਾਂ ਨੂੰ ਮਨਜ਼ੂਰ ਕਰ ਲਿਆ ਗਿਆ। ਇੰਡੀਆ ਟੁਡੇ ਦੇ ਮੁਤਾਬਕ ਸਪੀਕਰ ਹੁਣ ਛੇਤੀ ਹੀ ਇਸ ਮਤੇ ਉਤੇ ਬਹਿਸ ਕਰਨ ਦੀ ਤਾਰੀਖ ਦਾ ਐਲਾਨ ਕਰੇਗਾ। ਮੋਦੀ ਸਰਕਾਰ ਵੱਲੋਂ ਬੇਸ਼ਰਮੀ ਨਾਲ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਗਿਣਤੀ ਪੂਰੀ ਹੈ, ਸਾਨੂੰ ਬੇਭਰੋਸਗੀ ਦੇ ਮਤੇ ਦਾ ਕੋਈ ਹੌਲ ਪਾਰ ਨਹੀਂ ਹੈ। ਅੱਗੇ ਵਧਦੇ ਹਾਂ ਅਦਾਲਤ ਨਾਲ ਸੰਬੰਧੀ ਇੱਕ ਹੋਰ ਖਬਰ। ਪੰਜਾਬ ਦੇ ਸਾਬਕਾ ਵਜ਼ੀਰ ਆਲਾ ਚੌਧਰੀ ਪਰਵੇਜ਼ ਲਾਈ ਨੂੰ ਅਦਾਲਤ ਮੂਹਰੇ ਪੇਸ਼ ਨਾ ਕਰਨ ਉਤੇ 3 ਅਫਸਰਾਂ ਦੀ ਤਨਖਾਹ ਬੰਦ ਕਰਨ ਦਾ ਹੁਕਮ। ਸਪੈਸ਼ਲ ਕੋਰਟ ਨੇ 3 ਅਫਸਰਾਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਠੋਕਿਆ। ਲਾਹੌਰ ਦੀ ਸਪੈਸ਼ਲ ਕੋਰਟ ਨੇ ਤਹਿਰੀਕੇ ਇਨਸਾਫ ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਵਜ਼ੀਰ ਚੌਧਰੀ ਪਰਵੇਜ਼ ਲਾਈ ਨੂੰ ਮਨੀ ਲਾਂਡਰਿੰਗ ਦੇ ਮੁਕੱਦਮੇ ਵਿੱਚ ਪੇਸ਼ ਨਾ ਕਰਨ ਉਤੇ IG ਪੰਜਾਬ, IG ਜੇਲ੍ਹ ਅਤੇ ਹੋਮ ਸਕੱਤਰ ਨੂੰ ਵਜ੍ਹਾ ਦੱਸੋ ਨੋਟਿਸ ਜਾਰੀ ਕਰ ਦਿੱਤੇ। ਨੋਟਿਸ ਜਾਰੀ ਕਰਦੇ ਹੋਇਆਂ ਤਨਖਾਹ ਵੀ ਬੰਦ ਕਰਨ ਦਾ ਹੁਕਮ ਦੇ ਦਿੱਤਾ। ਸਪੈਸ਼ਲ ਕੋਰਟ ਦੇ ਜੱਜ ਬਖਤ ਫਹਰ ਬਹਿਜ਼ਾਦ ਨੇ ਚੌਧਰੀ ਪਰਵੇਜ਼ ਲਾਈ ਨੂੰ ਅਦਾਲਤੀ ਹੁਕਮ ਉਤੇ ਮੋਹਲਤ ਦੇ ਬਾਵਜੂਦ ਪੇਸ਼ ਨਾ ਕਰਨ ਦਾ ਨੋਟਿਸ ਲੈਂਦੇ ਹੋਇਆਂ 3 ਅਫਸਰਾਂ ਨੂੰ ਜੁਰਮਾਨਾ ਠੋਕਿਆ ਤੇ ਤਨਖਾਹ ਬੰਦ ਕਰਨ ਦਾ ਹੁਕਮ ਦਿੱਤਾ ਅਤੇ ਅਦਾਲਤ ਨੇ ਮੁੜ ਹੁਕਮ ਦਿੱਤਾ ਕਿ ਚੌਧਰੀ ਪਰਵੇਜ਼ ਲਾਈ ਨੂੰ 5 ਅਗਸਤ ਨੂੰ ਪੇਸ਼ ਕੀਤਾ ਜਾਵੇ। ਹੁਣ ਤੱਕ ਐਨਾ ਹੀ, ਅਸੀਂ ਮਿਲਾਂਗੇ ਫੇਰ। ਅੱਲਾਹ ਸੋਹਣੇ ਦੇ ਵਾਲੇ।